ਕਮੇਟੀ ਤੋਂ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਵਿੱਤੀ ਵਰ੍ਹੇ 2024-25 ਦੇ ਲਈ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਦਾ ਬਜਟ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਇਜਲਾਸ ਅਰਦਾਸ ਤੋਂ ਬਾਅਦ ਸ਼ੁਰੂ ਹੋਇਆ ਸੀ। ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਜਲਾਸ ਹੋਇਆ ਸੀ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਹੋਰ ਕਈ ਮੈਂਬਰ ਸਾਹਿਬਾਨ ਮੌਜੂਦ ਸਨ। ਸੋ ਇਸ ਜਿਹੜਾ ਵਰ੍ਹੇ ਦੇ ਵਿੱਚ ਖਰਚ ਹੋਣਾ ਉਹਦੇ ਲਈ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਦਾ ਜਿਹੜਾ ਬਜਟ ਆ ਉਹ ਪਾਸ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਉਹ ਸੰਸਥਾ ਜਿਹਨੂੰ ਬੜੀਆਂ ਕੁਰਬਾਨੀਆਂ ਤੋਂ ਬਾਅਦ, ਬੜੀਆਂ ਕਹਿੰਦੇ ਜੱਦੋ-ਜਹਿਦ ਤੋਂ ਬਾਅਦ ਕਹਿ ਸਕਦੇ ਹਾਂ, ਬੜੇ ਸੰਘਰਸ਼ਾਂ ਤੋਂ ਬਾਅਦ ਇਹਨੂੰ ਖੜਿਆ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ। ਬਹੁਤ ਵਾਰ ਆਪਾਂ ਪ੍ਰਬੰਧਨ ਦੇ ਵਿੱਚ ਕੁਝ ਖਾਮੀਆਂ ਦੇਖਦੇ ਹਾਂ, ਪਰ ਆਪਾਂ ਉਹਨਾਂ ਖਾਮੀਆਂ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਅਕਾਊਂਟੇਬਲ ਬਣਾਉਣ ਦੀ ਬਜਾਏ, ਉਹਨਾਂ ਨੂੰ ਜ਼ਿੰਮੇਵਾਰ ਕਰਾਰ ਦੇਣ ਦੀ ਬਜਾਏ ਕਈ ਵਾਰੀ ਆਪਾਂ ਸੰਸਥਾਵਾਂ ਤੇ ਹੀ ਉਂਗਲ ਚੁੱਕਣ ਲੱਗ ਪੈਂਦੇ ਹਾਂ। ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਸੰਸਥਾਵਾਂ ਦੇ ਉੱਤੇ, ਅਦਾਰਿਆਂ ਉੱਤੇ ਨਹੀਂ ਉਂਗਲ ਸਾਨੂੰ ਕਰਨੀ ਚਾਹੀਦੀ। ਅਦਾਰੇ ਤਾਂ ਸ਼ਾਨਾਂ ਮੱਤੇ ਨੇ, ਬੜੇ ਕੁਰਬਾਨੀਆਂ ਤੋਂ ਬਾਅਦ, ਬੜੇ ਸੰਘਰਸ਼ਾਂ ਤੋਂ ਬਾਅਦ ਇਹ ਅਦਾਰੇ ਖੜੇ ਕੀਤੇ ਨੇ, ਇਹਨਾਂ ਨੂੰ ਹਾਸਲ ਕੀਤਾ ਗਿਆ। ਇਹਨਾਂ ਦਾ ਵਕਾਰ ਬਹਾਲ ਹੋਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਆਹ ਕਰ ਰਹੇ ਨੇ, ਆਹ ਕਰ ਰਹੇ ਆ। ਆਪਾਂ ਬਹੁਤ ਵਾਰੀ ਦੇਖਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਬੰਧਨ ਦੇ ਵਿੱਚ ਜਦੋਂ ਕੋਈ ਖਬਰ ਆਉਂਦੀ ਹੈ ਤੇ ਫਿਰ ਆਪਾਂ ਕਮੇਟੀ ਨੂੰ ਹੀ ਕੁਝ ਗੱਲਾਂ ਦੇ ਵਿੱਚ ਜ਼ਿੰਮੇਵਾਰ ਕਰਾਰ ਦੇ ਦਿੰਦੇ ਹਾਂ। ਨਹੀਂ, ਉੱਥੇ ਪ੍ਰਬੰਧਨ ਦੇ ਵਿੱਚ ਖਾਮੀਆਂ ਹੋ ਸਕਦੀਆਂ, ਪਰ ਜੇ ਅਸੀਂ ਆਖੀਏ ਕਿ ਨਹੀਂ ਇਹਦੀ ਥਾਂ ਤੇ ਕੋਈ ਅਲਟਰਨੇਟ ਕਰੋ ਜਾਂ ਇਹਨੂੰ ਇਹ ਕਰੋ, ਇਹਨੂੰ ਪਾਸੇ ਕਰ ਦਿਓ, ਇਹ ਨਹੀਂ ਹੋ ਸਕਦਾ। ਇਹ ਬਹੁਤ ਗਲਤ ਗੱਲ ਆ। ਅਸਲ ਦੇ ਵਿੱਚ ਫਿਰ ਅਸੀਂ ਇਤਿਹਾਸ ਦੇ ਨਾਲ ਦਗਾ ਕਰਾਂਗੇ ਜੇ ਅਸੀਂ ਇਹ ਗੱਲਾਂ ਕਰਦੇ ਹਾਂ। ਹਾਂ, ਜਿਹੜਾ ਅੱਜ ਪ੍ਰਬੰਧਨ ਚੱਲ ਰਿਹਾ ਉਹਦੇ ਨਾਲ ਸਿੱਖ ਸੰਗਤ ਕਦੇ ਵੀ ਨਹੀਂ ਸਹਿਮਤ ਸੀ। ਜਿਹੜਾ ਅੱਜ ਧੜਾ ਉੱਥੇ ਕਾਬਜ਼ ਹੈ, ਕਦੇ ਵੀ ਉਹਨਾਂ ਨਾਲ ਸਹਿਮਤ ਨਹੀਂ ਹੋਈ। ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਔਰ ਆਪਾਂ ਅਕਸਰ ਇੱਕ ਚਰਚਾ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਗਰੀਬ ਸਿੱਖਾਂ ਦੇ ਜਵਾਕਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ, ਉਹਨਾਂ ਨੂੰ ਆਹ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਵੀ ਚੱਲਦੇ ਆ। ਉਹ ਗੱਲ ਵੱਖਰੀ ਹੈ ਕਿ ਉੱਥੇ ਗਰੀਬ ਸਿੱਖਾਂ ਦੇ ਬੱਚੇ ਪੜ੍ਹਦੇ ਨੇ ਜਾਂ ਕਿਹਨਾਂ ਦੇ ਬੱਚੇ ਪੜ੍ਹਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਬਹੁਤ ਤਕੜਾ ਪ੍ਰਬੰਧ ਹੈ। ਇਹ ਵੀ ਦੋ ਰਾਏ ਨਹੀਂ ਹੈ ਕਿ ਗੁਰੂ ਘਰਾਂ ਦੇ ਵਿੱਚ ਜੇ ਕੋਈ ਯਾਤਰੀ ਠਹਿਰਨਾ ਚਾਹੁੰਦੇ ਤੇ ਉੱਥੇ ਕਮਰੇ ਸਿਫਾਰਿਸ਼ ਦੇ ਨਾਲ ਮਿਲਦੇ ਆ। ਇਹ ਵੀ ਇਸ ਪ੍ਰਬੰਧਨ ਦਾ ਇੱਕ ਕੌੜਾ ਸੱਚ ਹੈ। ਪਰ ਅਸਲ ਦੇ ਵਿੱਚ ਸਾਨੂੰ ਪ੍ਰਬੰਧਨ ਨੂੰ ਸੁਧਾਰਨ ਦੀ ਲੋੜ ਹੈ। ਅਦਾਰੇ ਸਾਡੀਆਂ ਜਥੇਬੰਦੀਆਂ, ਭਾਵੇਂ ਉਹ ਟਕਸਾਲ ਹੈ, ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਉਹ ਸਾਡੇ ਖਾਲਸਾ ਕਾਲਜ ਨੇ, ਚਾਹੇ ਹੋਰ ਸਿੱਖ ਸੰਸਥਾਨ ਨੇ, ਜਿੰਨੇ ਵੀ ਖਾਲਸਾਈ ਸਿੱਖ ਸੰਸਥਾਨ ਨੇ, ਉਹਨਾਂ ਦੇ ਵਿੱਚ ਪ੍ਰਬੰਧਨ ਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ। ਹੁਣ ਮਿਸਾਲ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਈ ਪਿੰਡਾਂ ਦੇ ਵਿੱਚ ਸੈਂਕੜੇ ਏਕੜ ਜ਼ਮੀਨ ਹੈ ਕਈ ਗੁਰਦੁਆਰਾ ਸਾਹਿਬਾਨ ਕੋਲੇ। ਬਠਿੰਡੇ ਦੇ ਵਿੱਚ ਤਾਂ ਕਈ ਅਜਿਹੇ ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਕੋਲੇ 80-80 ਕਿੱਲੇ, 70-70 ਕਿੱਲੇ, 100-100 ਕਿੱਲਾ ਵੀ ਜ਼ਮੀਨ ਹੈ। ਹੁਣ ਜੇ ਉਹੀ ਜ਼ਮੀਨ 60-65 ਹਜ਼ਾਰ ਜਿਹੜਾ ਕਿ ਆਮ ਮਾਰਕੀਟ ਰੇਟ ਹੈ, ਉਸ ਭਾਅ ਨੂੰ ਠੇਕੇ ਤੇ ਲੱਗੇ ਤਾਂ ਕਿੰਨੀ ਆਮਦਨ ਹੋਵੇ। ਪਰ ਆਪਾਂ ਬਹੁਤ ਘੱਟ ਇਸ ਗੱਲ ਵੱਲ ਧਿਆਨ ਦਿੰਦੇ ਹਾਂ ਕਿ ਉਹ ਜ਼ਮੀਨ ਦਾ ਠੇਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿੰਨਾ ਮਿਲਦਾ, ਤੇ ਜੇਕਰ ਘੱਟ ਮਿਲਦਾ ਤੇ ਉਹਦਾ ਘਾਟਾ ਕਿਹਨੂੰ ਪੈ ਰਿਹਾ? ਉਹਦਾ ਘਾਟਾ ਗੁਰੂ ਘਰ ਨੂੰ ਪੈ ਰਿਹਾ, ਉਸ ਪ੍ਰਬੰਧਨ ਨੂੰ ਪੈ ਰਿਹਾ, ਉਸ ਗੋਲਕ ਨੂੰ ਪੈ ਰਿਹਾ, ਜਿਹਦੇ ਨਾਲ ਉਹਦੇ ਹੋਰ ਪ੍ਰਬੰਧਨ ਚੱਲਣੇ ਆ। ਸੋ ਜਿੰਨੇ ਵੀ ਕਾਰਜ ਚੱਲ ਰਹੇ ਨੇ, ਉਹਨਾਂ ਕਾਰਜਾਂ ਦੇ ਵਿੱਚ ਪ੍ਰਬੰਧਨ ਵਜੋਂ ਕੁਝ ਸੁਧਾਰ ਕਰਨ ਦੀ ਲੋੜ ਹੈ, ਉਹਨਾਂ ਕਾਰਜਾਂ ਨੂੰ ਰੋਕਣ ਦੀ ਲੋੜ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ 100 ਤੋਂ ਵੱਧ ਸਾਲ ਦਾ ਆਪਣਾ ਇੱਕ ਇਤਿਹਾਸ ਹੈ, ਸ਼ਾਨਾ ਮੱਤਾ ਇਤਿਹਾਸ ਹੈ। ਔਰ ਅੱਜ ਜਿਸ ਤਰੀਕੇ ਦਾ ਇਹਦਾ ਪ੍ਰਬੰਧਨ ਚੱਲ ਰਿਹਾ, ਉਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਨ ਦੀ ਲੋੜ ਆ। ਔਰ ਉਹਨੂੰ ਗੁਰਮਤ ਮਰਿਆਦਾ, ਗੁਰਮਤ ਰਹਿਤ ਮਰਿਆਦਾ ਦੇ ਮੁਤਾਬਕ ਜਿੱਥੇ ਕਿਤੇ ਵੀ ਕੋਈ ਧੱਕਾ ਕਿਸੇ ਨਾਲ ਨਾ ਹੋਵੇ, ਕੋਈ ਅਸਲ ਲੋੜਵੰਦ ਹੋਵੇ, ਉਹ ਲਾਭਕਾਰੀ ਹੋਵੇ, ਚਾਹੇ ਉਹ ਵਿਦਿਅਕ ਸੰਸਥਾਨ ਨੇ, ਚਾਹੇ ਕੋਈ ਹੋਰ ਸੰਸਥਾਨ ਨੇ, ਉਹਨਾਂ ਦਾ ਲਾਭ ਪਾਤਰੀ ਉਹ ਹੋਣਾ ਚਾਹੀਦਾ ਜਿਹੜਾ ਅਸਲ ਲੋੜਵੰਦ ਹੈ। ਤੇ ਉਹ ਜਿਹੜੀਆਂ ਠਹਿਰਨ ਦੇ ਲਈ ਰਿਹਾਇਸ਼ਾਂ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਚਾਹੇ ਉਹ ਦਰਬਾਰ ਸਾਹਿਬ ਹੈ, ਚਾਹੇ ਕਿਤੇ ਵੀ ਨੇ, ਉਹਨਾਂ ਦਾ ਵੀ ਲਾਭ ਪਾਤਰੀ ਉਹ ਹੋਣਾ ਚਾਹੀਦਾ ਜਿਹੜਾ ਅਸਲ ਉਸ ਚੀਜ਼ ਦਾ ਹੱਕਦਾਰ ਹੈ। ਇਹ ਨਹੀਂਗਾ ਕਿ ਜਿਹਦੇ ਕੋਲੇ ਤਾਂ ਕੋਈ ਤਕੜੇ 4 ਬੰਦਿਆਂ ਦਾ ਫੋਨ ਹੈ, ਉਹਨੂੰ ਤਾਂ ਕੋਈ ਕਮਰਾ ਮਿਲ ਜਾਵੇ, ਤੇ ਜਿਹਦੇ ਕੋਲੇ ਨਹੀਂ, ਮਾਤਰ ਕੋਲੇ, ਤੇ ਉਹ ਵਿਚਾਰਾ ਆਪੇ ਹੋਟਲਾਂ ਦੇ ਵਿੱਚ ਰੁਲਦਾ ਫਿਰੇ। ਨਹੀਂ, ਜਦੋਂ ਵੀ ਕਿਤੇ ਦਿਨ ਤਿਉਹਾਰ ਆਉਂਦੇ ਨੇ, ਜਦੋਂ ਵੀ ਕਿਤੇ ਇਸ ਤਰ੍ਹਾਂ ਦੇ ਕੋਈ ਗੁਰਮਤਿ ਇਕੱਠ ਹੁੰਦੇ ਨੇ, ਤਾਂ ਉਦੋਂ ਹਰ ਲੋੜਵੰਦ ਸਿੱਖ ਨੂੰ, ਹਰ ਲੋੜਵੰਦ ਦਰਸ਼ਨ ਦੀਦਾਰ ਜਿਹੜਾ ਚਾਹੁੰਦਾ ਬੰਦਾ, ਉਹਨੂੰ
ਰਿਹਾਇਸ਼ ਉਹਨੂੰ ਹੋਰ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਪਰ ਆਪਣਾ ਜਿਹੜਾ ਸਮਾਂ ਉਹ ਤਕਰੀਬਨ ਸਮਾਪਤੀ ਵੱਲ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਕੋਈ ਜਾਣਕਾਰੀਆਂ ਸਾਂਝੀਆਂ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।